ਅਟਾਰਨੀ ਟਿਰਕੇਣਾ ਜੀ, ਸ਼ੁਰੂਆਤ ਆਪਾਂ ਇਸੇ ਤੋਂ ਹੀ ਕਰਦੇ ਹਾਂ। ਗ੍ਰੀਨ ਕਾਰਡ ਐਪਲੀਕੇਸ਼ਨ ਫਾਈਲ ਕਰਨ ਨੂੰ ਲੈ ਕੇ ਜਿਹੜੀ USCIS ਦੀ ਨਵੀਂ ਪਾਲਿਸੀ ਆ, ਉਹਦੇ ਬਾਰੇ ਜਿਹੜੀ ਆ ਤਬਦੀਲੀਆਂ ਜਿਹੜੀਆਂ ਕੁਛ ਲਿਆਉਣ ਬਾਰੇ ਸੋਚ ਰਹੇ ਆ ਵੀ ਜਿਹੜੇ ਵਿਦਨ US ਦੇ ਵਿੱਚ ਆ, ਜਿਹਨੂੰ ਐਡਜਸਟਮੈਂਟ ਆਫ ਸਟੇਟਸ ਦੇ ਨਾਮ ਦੇ ਨਾਲ ਸਾਰੇ ਜਾਣੇ ਜਿਹੜਾ ਉਹ ਜਾਣਦੇ ਆ। ਸੋ ਉਹ ਚੀਜ਼ ਦੇ ਬਾਰੇ ਨਵੀਂ ਪਾਲਿਸੀ ਮੈਮੋਰੈਂਡਮ ਜਿਹੜਾ ਉਹ ਇਸ਼ੂ ਜਿਹੜਾ ਹੋਇਆ ਆ। ਸੋ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਜੇ ਸ਼ੁਰੂਆਤ ਦੇ ਵਿੱਚ ਤੁਸੀਂ ਪਹਿਲਾਂ ਇਹੀ ਦੱਸ ਦਿਓ ਵੀ ਐਡਜਸਟਮੈਂਟ ਆਫ ਸਟੇਟਸ ਹੁੰਦੀ ਕੀ ਚੀਜ਼ ਆ? ਜੀ ਬਿਲਕੁਲ। ਸੋ ਜਿਹੜਾ ਵੀ ਬੰਦਾ US ਦੇ ਵਿੱਚ ਜਾ ਕੇ ਗ੍ਰੀਨ ਕਾਰਡ ਜਦੋਂ ਅਪਲਾਈ ਕਰਦਾ, 485 ਫਾਰਮ ਜਿਹੜਾ ਫਾਈਲ ਕਰਦਾ, ਉਸ ਪ੍ਰੋਸੈਸ ਨੂੰ ਆਪਾਂ ਐਡਜਸਟਮੈਂਟ ਆਫ ਸਟੇਟਸ ਕਹਿੰਦੇ ਆ। ਤੇ ਜਿਹੜਾ ਵਿਅਕਤੀ ਐਮਬੈਸੀ ਤੋਂ ਵੀਜ਼ਾ ਲੈ ਕੇ ਆਉਂਦਾ, ਉੱਥੇ ਜਾ ਕੇ ਵੀਜ਼ਾ ਦੀ ਇੰਟਰਵਿਊ ਦਿੰਦਾ, ਉਹਨੂੰ ਆਪਾਂ ਕਾਉਂਸਲਰ ਪ੍ਰੋਸੈਸਿੰਗ ਕਹਿੰਦੇ ਆ। ਸੋ ਐਡਜਸਟਮੈਂਟ ਦਾ ਮਤਲਬ ਕਿ ਤੁਸੀਂ ਆਲਰੇਡੀ ਇੱਥੇ ਅਮਰੀਕਾ 'ਚ ਕਿਸੇ ਸਟੇਟਸ ਤੇ ਹੋ ਤੇ ਤੁਸੀਂ ਉਹ ਤੋਂ ਐਡਜਸਟ ਕਰ ਰਹੇ ਹੋ ਕਿ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਤੇ ਤੁਸੀਂ ਐਡਜਸਟ ਜਿਹੜਾ ਕਰ ਰਹੇ ਹੋ। ਸੋ ਆਪਾਂ ਇਹਦੇ ਵਿੱਚ ਵੇਖਦੇ ਹਾਂ ਕਿ ਜਿਹੜੇ ਫੈਮਿਲੀ ਇਮੀਗ੍ਰੇਸ਼ਨ ਵਾਲੇ ਵਿਆਹ ਕਰਾ ਕੇ ਲੋਕੀ ਐਡਜਸਟਮੈਂਟ ਕਰਦੇ ਆ, ਪੇਰੈਂਟਸ ਜਿਹੜੇ ਆਉਂਦੇ ਆ ਵੀਜ਼ਿਆਂ ਤੇ, ਉਹਨਾਂ ਦੀ ਐਡਜਸਟਮੈਂਟ ਹੁੰਦੀ ਆ, ਜਾਂ ਅਸਾਈਲਮ ਜਦੋਂ ਗ੍ਰਾਂਟ ਹੁੰਦਾ ਉਸ ਤੋਂ ਬਾਅਦ ਲੋਕੀ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਦੇ ਆ। ਸੋ ਇਦਾਂ ਕਈ ਸਾਰੀਆਂ ਕੈਟਾਗਰੀਜ਼ ਦੇ ਵਿੱਚ ਜਿਹੜੀਆਂ ਇਹ ਐਡਜਸਟਮੈਂਟ ਆਫ ਸਟੇਟਸ ਦੀ ਜਿਹੜੀ ਆਪਸ਼ਨ ਇੱਕ ਜਿਹੜੀ ਸੀਗੀ ਰਹਿੰਦੀ ਸੀਗੀ, ਕਈ ਦਹਾਕਿਆਂ ਤੋਂ ਇਹ ਜਿਹੜੀ ਆਪਸ਼ਨ ਜਿਹੜੀ ਚੱਲਦੀ ਆ ਰਹੀ ਸੀਗੀ। ਤੇ ਹੁਣ ਜਿਹੜੀ ਇਹ ਵਾਲੀ ਸਰਕਾਰ ਆ, ਇਹਦੇ ਵਿੱਚ ਤਾਂ ਕੋਈ ਕਿਸੇ ਨੂੰ ਸ਼ੱਕ ਨਹੀਂ ਹੈਗਾ ਕਿ ਇਹਨਾਂ ਨੇ ਜੋ ਇਹ ਜਿਹੜੇ ਵੀ ਤਰੀਕੇ ਨਾਲ ਇਹ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰ ਸਕਦੇ ਸੀਗੇ, ਇਹ ਰਿਸਟ੍ਰਿਕਟ ਜਿਹੜੇ ਕਰ ਰਹੇ ਆ। ਤੇ ਹੁਣ ਜਿਹੜੀ ਇੱਕ ਐਸਟੈਬਲਿਸ਼ਡ ਜਿਹੜਾ ਪ੍ਰੋਸੈਸ ਸੀਗਾ, ਲੀਗਲੀ ਜਿਹੜੇ ਲੋਕੀ ਗ੍ਰੀਨ ਕਾਰਡ ਲੈ ਸਕਦੇ ਆ, ਉਹਨਾਂ ਨੂੰ ਵੀ ਜਿਹੜਾ ਟਾਰਗੇਟ ਕਰਨ ਜਾ ਰਹੇ ਆ। ਜਦਕਿ ਇਹ ਕਹਿੰਦੇ ਸੀਗੇ ਸਿਰਫ ਕ੍ਰਿਮੀਨਲ ਲੋਕਾਂ ਨੂੰ ਕਰਨਾ, ਪਰ ਹੁਣ ਤੁਸੀਂ ਦੇਖੋ ਜਿਹਨਾਂ ਕੋਲ ਪੂਰਾ ਰਾਹ ਵੀ ਖੁੱਲਿਆ ਪਿਆ, ਉਹਨਾਂ ਨੂੰ ਵੀ ਇਹ ਕਹਿੰਦੇ ਆ ਕਿ ਤੁਸੀਂ ਐਡਜਸਟਮੈਂਟ ਇੱਥੇ ਨਹੀਂ ਕਰ ਸਕਦੇ। ਸੋ ਚੇਂਜ ਅਟਾਰਨੀ ਟਿਰਕੇਣਾ ਜੀ ਕੀ ਹੋਇਆ ਹੈ ਜਿਹੜੇ ਗ੍ਰੀਨ ਕਾਰਡ ਅਪਲਾਈ ਕਰਨ ਦੇ ਲਈ? ਚਲੋ ਇਹ ਤਾਂ ਵੈਸੇ ਨੋਨ ਫੈਕਟ ਹੀ ਹੁੰਦਾ ਆ, ਆਪਾਂ ਇਤਿਹਾਸ ਇਹ ਦੱਸਦਾ ਹੀ ਆ ਵੀ ਪਹਿਲੋਂ ਨਿਸ਼ਾਨਾ ਕੋਈ ਦਿਖਾਇਆ ਜਾਂਦਾ ਹੁੰਦਾ, ਟਾਰਗੇਟ ਕੋਈ ਹੁੰਦਾ ਤੇ ਬਾਅਦ ਚ ਰਗੜਨੇ ਉਹਨਾਂ ਨੇ ਸਾਰੇ ਹੀ ਹੁੰਦੇ ਆ। ਲੀਗਲ ਪਾਥਵੇ ਦੇ ਉੱਤੇ ਵੀ ਜਿਹੜੇ ਇਹਨਾਂ ਨੇ ਬੰਦਸ਼ਾਂ ਕੰਧਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਉਹ ਉਸਾਰ ਰਹੇ ਆ ਨਾ ਦਿਖਣ ਵਾਲੀਆਂ। ਸੋ ਚੇਂਜ ਕੀ ਹੋਇਆ ਆ ਹੁਣ ਜਿਹੜਾ ਐਡਜਸਟਮੈਂਟ ਆਫ ਸਟੇਟਸ ਨੂੰ ਲੈ ਕੇ, ਇਹ ਜਿਹੜਾ ਵਿਦਨ US ਜਿਹੜਾ ਗ੍ਰੀਨ ਕਾਰਡ ਅਪਲਾਈ ਕਰਨਾ, ਉਹ ਪਾਲਿਸੀ ਚੇਂਜ ਦੇ ਵਿੱਚ ਕੀ ਚੇਂਜਸ ਆਏ ਨੇ? ਸੋ ਇਹ ਕੀ ਕਹਿੰਦੇ ਆ ਕਿ ਜਿਹੜਾ ਐਡਜਸਟਮੈਂਟ ਆਫ ਸਟੇਟਸ ਆ, ਉਹ ਇੱਕ ਡਿਸਕ੍ਰੈਸ਼ਨਰੀ ਜਿਹੜਾ ਬੈਨੀਫਿਟ ਹੈਗਾ ਤੇ ਸਿਰਫ ਐਕਸਟਰਾਆਰਡਨਰੀ ਸਰਕਮਸਟੈਂਸ ਦੇ ਥੱਲੇ ਜਿਹੜਾ ਸੀਗਾ ਇਹ ਆਪਾਂ ਗ੍ਰਾਂਟ ਜਿਹੜਾ ਕਰ ਸਕਦੇ ਹਾਂ। ਮਤਲਬ ਇਹ ਕਹਿ ਰਹੇ ਆ ਕਿ ਇਹ ਕੋਈ ਤੁਹਾਡਾ ਰਾਈਟ ਨਹੀਂ ਹੈਗਾ, ਇੱਕ ਐਡਮਿਨਿਸਟ੍ਰੇਟਿਵ ਗ੍ਰੇਸ ਆ। ਇਹ ਅਫਸਰਾਂ ਦੀ ਜਿਹੜੀ ਮਰਜ਼ੀ ਹੈ ਕਿ ਕਿਹਨੂੰ ਇਹ ਗ੍ਰਾਂਟ ਕਰਨਾ, ਕਿਹਨੂੰ ਜਿਹੜਾ ਨਹੀਂ ਕਰਨਾ। ਤੇ ਜਿਹੜਾ ਡੀਫਾਲਟ ਪ੍ਰੋਸੈਸ ਆ ਉਹ ਇਹੀ ਹੈ ਕਿ ਐਮਬੈਸੀ ਤੋਂ ਜਾ ਕੇ ਜਿਹੜਾ ਸੀਗਾ ਗ੍ਰੀਨ ਕਾਰਡ ਜਿਹੜਾ ਇਮੀਗ੍ਰੈਂਟ ਵੀਜ਼ਾ ਜਿਹੜਾ ਲੈ ਕੇ ਆਓ। ਸੋ ਚੇਂਜ ਇਹ ਚੀਜ਼ ਹੋਈ ਹੈ ਕਿ ਭਾਵੇਂ ਤੁਸੀਂ ਸਾਰੀ ਰਿਕੁਆਇਰਮੈਂਟ ਮੀਟ ਕਰਦੇ, ਭਾਵੇਂ ਤੁਸੀਂ ਗ੍ਰੀਨ ਕਾਰਡ ਲਈ ਐਲੀਜੀਬਲ ਵੀ ਹੈਗੇ ਆ। ਸੋ ਇਹ ਕਹਿੰਦੇ ਆ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਿਆਂ ਦਾ ਜਿਹੜਾ ਐਡਜਸਟਮੈਂਟ ਆਫ ਸਟੇਟਸ ਜਾਂ ਗ੍ਰੀਨ ਕਾਰਡ ਉਹਨਾਂ ਨੂੰ ਇੱਥੇ ਮਿਲ ਜਾਣਾ। ਉਹ ਕਹਿੰਦੇ ਆ ਕਿ ਆਪਾਂ ਸਾਰੇ ਜਿਹੜੇ ਵੀ ਪੋਜ਼ਿਟਿਵ ਜਾਂ ਨੈਗੇਟਿਵ ਫੈਕਟਰ ਜਿਹੜੇ ਵੀ ਤੁਹਾਡੇ ਕੇਸ ਦੇ ਵਿੱਚ ਹੈਗੇ ਆ, ਆਪਾਂ ਸਾਰੇ ਜਿਹੜੇ ਕੰਸੀਡਰ ਕਰਨੇ ਆ, ਫਿਰ ਆਪਾਂ ਦੇਖਣਾ ਕਿ ਤੁਹਾਨੂੰ ਜਿਹੜਾ ਸੀਗਾ ਗ੍ਰੀਨ ਕਾਰਡ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਜੇ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਾਂ ਕੋਈ ਮਾੜੀ ਇਨਫੋਰਮੇਸ਼ਨ ਨਹੀਂ ਹੈਗੀ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ ਗ੍ਰੀਨ ਕਾਰਡ ਦੇ ਦੇਣਾ। ਭਾਵੇਂ ਤੁਹਾਡਾ ਰਿਕਾਰਡ ਜਿਹੜਾ ਸਾਰਾ ਕਲੀਨ ਵੀ ਹੈਗਾ, ਉਸ ਤੋਂ ਬਾਵਜੂਦ ਵੀ ਉਹ ਕਹਿੰਦੇ ਆ ਕਿ ਆਪਾਂ ਹੋਰ ਚੀਜ਼ਾਂ ਦੇਖਣੀਆਂ ਕਿ ਇਹਨੂੰ ਜਿਹੜੀ ਸੀਗੀ ਗ੍ਰੀਨ ਕਾਰਡ ਦਾ 485 ਜਿਹੜਾ ਹੈਗਾ ਉਹ ਐਕਸਟਰਾਆਰਡਨਰੀ ਸਰਕਮਸਟੈਂਸ ਹੈਗੇ ਆ ਕੇਸ ਦੇ ਵਿੱਚ ਕਿ ਨਹੀਂ ਹੈਗੇ, ਕਿ ਆਪਾਂ ਇਹਨੂੰ ਗ੍ਰਾਂਟ ਕਰ ਸਕਦੇ ਹਾਂ ਇੱਥੇ, ਕਿ ਆਪਾਂ ਇਹਨੂੰ ਵਾਪਸ ਜਿਹੜਾ ਸੀਗਾ ਐਮਬੈਸੀ ਵੱਲ ਘੱਲੀਏ। ਸੋ ਆਹ ਜਿਹੜੀ ਮੇਜਰ ਚੇਂਜ ਜਿਹੜੀ ਇਸ ਪਾਲਿਸੀ ਥੱਲੇ ਆਈ ਹੈ। ਤੇ ਹੁਣ ਉਹ ਦੱਸੋ, ਮੈਨੂੰ ਲੱਗਦਾ ਜਿਹੜੇ ਸਾਰੇ ਜਾਣੇ ਜਾਣਨਾ ਚਾਹੁੰਦੇ ਵੀ ਇਹਦੇ ਨਾਲ ਕੌਣ ਇਫੈਕਟ ਹੋਣਾ ਆ ਤੇ ਕੌਣ ਜਿਹੜਾ ਉਹ ਬਚਣਾ ਆ, ਹੂ ਇਜ਼ ਐਂਡ ਹੂ ਇਜ਼ ਨਾਟ ਅਫੈਕਟਡ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ ਉੱਤੇ ਮਲਟੀਪਲ ਜਿਹੜੀ ਲਿਟੀਗੇਸ਼ਨ ਚੱਲੂਗੀ। ਕੇਸ ਇਹ ਹੋਪਫੁਲੀ ਜਿਹੜਾ ਸੀਗਾ ਪਾਲਿਸੀ ਪੂਲਿਸੀ ਜਿਹੜੀ ਸੀਗੀ ਆਉਂਦੇ ਦਿਨਾਂ ਦੇ ਵਿੱਚ ਹੀ ਹੋਲਡ ਤੇ ਪੈ ਜਾਵੇ। ਸੋ ਇਹ ਕਿੱਧਰਲੇ ਪਾਸੇ ਨੂੰ ਜਿਹੜੀ ਜਾਂਦੀ ਹੈ ਇਹ ਪਾਲਿਸੀ, ਅੱਗੇ USCIS ਜਿਹੜੀ ਅੱਗੇ ਹੋਰ ਕੀ ਐਕਸਪਲੇਨੇਸ਼ਨਾਂ ਦਿੰਦੇ ਆ, ਉੱਤੇ ਡਿਪੈਂਡ ਕਰਦਾ ਕਿ ਕੌਣ ਕਵਰਡ ਹੈ ਇਹਦੇ ਵਿੱਚ, ਨਹੀਂ ਕਵਰਡ। ਇੱਕ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ ਕਿ ਜਿਹੜੇ ਡੂਅਲ ਇੰਟੈਂਟ ਵੀਜ਼ਾ ਹੁੰਦੇ ਆ, ਫੋਰ ਐਗਜ਼ਾਮਪਲ ਜਿਹੜਾ H1B ਵੀਜ਼ਾ ਡੂਅਲ ਇੰਟੈਂਟ ਵੀਜ਼ਾ, ਉਹਦੇ ਵਿੱਚ ਤੁਸੀਂ ਰਹਿ ਵੀ ਸਕਦੇ ਹੋ ਉਰੇ, ਵਾਪਸ ਵੀ ਜਾ ਸਕਦੇ ਹੋ। ਜਿਹੜਾ ਟੂਰਿਸਟ ਵੀਜ਼ਾ ਹੁੰਦਾ ਜਾਂ ਸਟੂਡੈਂਟ ਵੀਜ਼ਾ ਹੁੰਦਾ, ਉਹ ਟੈਂਪਰੇਰੀ ਇੰਟੈਂਟ, ਮਤਲਬ ਕਿ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਆਪਾਂ ਆਪਣੀ ਕੰਟਰੀ ਵਾਪਸ ਜਾਵਾਂਗੇ। ਠੀਕ ਹੈ। ਪਹਿਲਾਂ ਤਾਂ ਮੋਟੇ ਤੌਰ ਤੇ ਜਿਹੜਾ ਡੂਅਲ ਇੰਟੈਂਟ ਵੀਜ਼ੇ ਹੈਗੇ ਆ, ਹੋਪਫੁਲੀ ਉਹਨਾਂ ਦੇ ਵਿੱਚ ਜਿਹੜੀ ਸੀਗੀ ਇੰਨੀ ਸਖਤਾਈ ਨਾ ਹੋਵੇ, ਕਿਉਂਕਿ ਉਹਨਾਂ ਦੀ ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਉਹਨਾਂ ਨੇ
ਵਾਪਸ ਚੱਲ ਜਾਣਾ। ਹੂੰ। ਸੋ ਇਹਦੇ ਵਿੱਚ H1B ਵੀਜ਼ੇ ਵਾਲੇ ਜਿਹੜੇ ਆ ਜਾਂਦੇ ਆ, ਜਿਹੜੇ ਲੋਕਾਂ ਦਾ ਅਸਾਈਲਮ ਗ੍ਰਾਂਟ ਹੋਇਆ ਉਹ ਆਪਣੀ ਕੰਟਰੀ ਜਾ ਨਹੀਂ ਸਕਦੇ, ਰਿਫਿਊਜੀ ਅਸਾਈਲੀ ਜਿਹੜੇ ਹੈਗੇ ਆ ਉਹਨਾਂ ਨੂੰ ਲੱਗ ਰਿਹਾ ਕਿ ਕੋਈ ਪ੍ਰੋਬਲਮ ਜਿਹੜੀ ਨਹੀਂ ਆਊਗੀ। ਇਹ ਤੋਂ ਇਲਾਵਾ ਜਿਹੜੇ ਨੈਕਰਾਗੁਅਨ ਐਡਜਸਟਮੈਂਟ ਸੈਂਟਰਲ ਅਮਰੀਕਨ ਰਿਲੀਫ ਐਕਟ ਜਿਹੜਾ ਸੀਗਾ ਨਕਾਰਾ, ਤੇ ਹੇਸ਼ੀਅਨ ਰਿਫਿਊਜੀ ਇਮੀਗ੍ਰੇਸ਼ਨ ਫੇਅਰਨੈਸ ਐਕਟ, ਲਿਬਰੀਅਨ ਰਿਫਿਊਜੀ ਇਮੀਗ੍ਰੇਸ਼ਨ ਫੇਅਰਨੈਸ ਲਾਅ, ਇਹ ਜਿਹੜੇ ਕਈ ਕਾਨੂੰਨ ਹੈਗੇ ਆ ਇਹਨਾਂ ਦੇ ਥੱਲੇ ਜਿਹੜੇ ਲੋਕੀ ਕੁਆਲੀਫਾਈ ਕਰਦੇ ਆ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਐਡਜਸਟਮੈਂਟ ਇੱਥੇ ਫਾਈਲ ਕਰ ਸਕਦੇ ਆ। ਜਿਹੜੇ ਇਹਦੇ ਵਿੱਚ ਇੱਕ ਸਵਾਲ ਮੇਨ ਆਉਂਦਾ ਕਿ ਇੰਪਲੋਇਮੈਂਟ ਬੇਸਡ ਕੈਂਡੀਡੇਟਸ ਦਾ ਕੀ ਬਣੂਗਾ, ਤੇ H1B ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ, ਪਰ ਜਿਹੜੇ ਆਰ ਵੀਜ਼ੇ ਵਾਲੇ ਆ, ਆਰ ਵੀਜ਼ੇ ਵਾਲੇ ਜਿਹੜੇ ਸੀਗੇ ਟੈਂਪਰੇਰੀ ਸੀਗੇ, ਤੇ ਉਹਦੇ ਵਿੱਚ ਇਹਨਾਂ ਨੇ ਉਦਾਂ ਜਿਹੜੇ ਰਿਲੀਜੀਅਸ ਵਰਕਰ ਵੀਜ਼ੇ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜੀ ਇਵਨ ਟਰੰਪ ਸਰਕਾਰ ਸੀਗੀ ਉਹਨਾਂ ਨੇ ਕੰਸੈਸ਼ਨ ਵੀ ਜਿਹੜੇ ਦਿੱਤੇ ਸੀਗੇ ਕਿ ਤੁਹਾਨੂੰ ਹੁਣ ਕੰਟਰੀ ਆਊਟ ਜਿਹੜਾ ਨਹੀਂ ਕਰਨਾ ਪੈਣਾ, ਇਦਾਂ ਦੀਆਂ ਕਈ ਚੀਜ਼ਾਂ ਦੱਸਦੇ ਸੀਗੇ ਉਹ। ਤੇ ਅਜੇ ਇਹਦੇ ਵਿੱਚ ਗਾਈਡੈਂਸ ਨਹੀਂ ਹੈਗੀ ਕਿ ਉਹ ਆਰ ਵੀਜ਼ੇ ਵਾਲੇ ਉਰੇ ਕਰ ਸਕਣਗੇ। ਹੁਣ ਜੇ ਆਪਾਂ ਇਹਨੂੰ ਐਕਸਪਲੇਨ ਕਰਨਾ ਹੋਵੇ ਪੋਲਿਸੀ ਨੂੰ ਕਿ ਹੈ ਕੀ ਚੀਜ਼ ਆ, ਕੌਣ ਇਹਨਾਂ ਇਫੈਕਟ ਹੁੰਦਾ, ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਤੁਸੀਂ ਗ੍ਰੀਨ ਕਾਰਡ ਫਾਈਲ ਨਹੀਂ ਕਰ ਸਕਦੇ। ਉਹ ਇਹ ਕਹਿ ਰਿਹਾ ਕਿ ਜਦੋਂ ਤੁਸੀਂ ਫਾਈਲ ਕਰਦੇ ਆ ਤੇ ਆਪਾਂ ਦੇਖਾਂਗੇ ਕਿ ਆਪਾਂ ਇਹਨੂੰ ਅਪਰੂਵ ਕਰਨਾ ਕਿ ਨਹੀਂ ਕਰਨਾ। ਸੋ ਉੱਥੇ ਸਾਰਾ ਜਿਹੜਾ ਇਹ ਖੇਡ ਆ, ਜੇ ਤੁਸੀਂ ਆਪਣਾ ਸਟੇਟਸ ਮੇਨਟੇਨ ਕਰਦੇ ਆ ਫਿਰ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਫਿਰ ਤਾਂ ਤੁਹਾਡਾ ਜੇ ਗ੍ਰੀਨ ਕਾਰਡ ਉਹ ਡਿਨਾਈ ਵੀ ਕਰਦੇ ਆ ਤਾਂ ਤੁਹਾਡਾ ਜੇ ਸਟੇਟਸ ਮੇਨਟੇਨਡ ਆ ਕੋਈ ਚੱਕਰ ਨਹੀਂ, ਤੁਸੀਂ ਬਾਅਦ ਚ ਵੀ ਜਿਹੜਾ ਸੀਗਾ ਐਮਬੈਸੀ ਤੇ ਜਾ ਕੇ ਵੀਜ਼ਾ ਜਿਹੜਾ ਲੈ ਸਕਦੇ ਆ। ਇਹ ਪ੍ਰੋਬਲਮ ਜ਼ਿਆਦਾ ਹੋਣੀ ਉਹਨਾਂ ਨੂੰ, ਫੋਰ ਐਗਜ਼ਾਮਪਲ ਜਿੱਦਾਂ ਹੁਣ ਕਿਸੇ ਦੇ ਪੈਰੈਂਟਸ ਉਰੇ ਆਏ ਸੀਗੇ ਟੂਰਿਸਟ ਵੀਜ਼ੇ ਤੇ, 6 ਮਹੀਨੇ ਦੀ ਐਂਟਰੀ ਸੀਗੀ, ਉਹਨਾਂ ਨੇ ਆ ਕੇ ਗ੍ਰੀਨ ਕਾਰਡ ਫਾਈਲ ਕਰਤਾ ਜਾਂ ਉਹਨਾਂ ਦਾ ਪੈਂਡਿੰਗ ਆ ਜਾਂ ਉਹਨਾਂ ਨੇ ਅਜੇ ਕਰਨਾ। ਸੋ ਉਹਦੇ ਵਿੱਚ ਕੀ ਸੀਗਾ ਕਿ 6 ਮਹੀਨੇ ਬਾਅਦ ਤਾਂ ਉਹ ਆਊਟ ਆਫ ਸਟੇਟਸ ਜਿਹੜਾ ਹੋ ਜਾਂਦੇ ਆ, ਤੇ ਉਹਨਾਂ ਨੇ ਆਪਣਾ ਜਿਹੜਾ ਇੰਟੈਂਟ ਵੀ ਦੱਸਤਾ ਕਿ ਮੈਂ ਗ੍ਰੀਨ ਕਾਰਡ ਜਿਹੜਾ ਸੀਗਾ ਫਾਈਲ ਕਰਨਾ। ਤੇ ਇਹ ਜਿਹੜੇ ਕੈਟਾਗਰੀ ਦੇ ਲੋਕ ਸਪੈਸ਼ਲੀ ਜਿਹੜੇ ਹੈਗੇ ਇਹਨਾਂ ਨੂੰ ਇਹ ਜ਼ਿਆਦਾ ਜਿਹੜਾ ਇਫੈਕਟ ਕਰੂਗੀ, ਕਿਉਂਕਿ ਕਈ ਵਾਰੀ ਗ੍ਰੀਨ ਕਾਰਡ ਆਉਣ ਨੂੰ ਸਾਲ ਜਿਹੜਾ ਲੱਗ ਜਾਂਦਾ, ਤੇ ਹੁਣ ਜੇ ਐਂਡ ਆਫ ਦਾ ਲਾਈਨ ਉਹ ਗ੍ਰੀਨ ਕਾਰਡ ਡਿਨਾਈ ਕਰ ਦਿੰਦੇ ਆ ਤੇ ਉਹਨਾਂ ਨੂੰ ਇੱਕ ਤਾਂ ਇਮੀਡੀਏਟਲੀ ਜਾਣਾ ਪਊਗਾ। ਟੂਰਿਸਟ ਵੀਜ਼ਾ ਜਿਹੜਾ ਸੀਗਾ ਜਿਹਦੇ ਉੱਤੇ ਉਹ ਆਉਂਦੇ ਸੀਗੇ, ਹੁਣ ਉਹਦੇ ਵਿੱਚ ਵੀ ਪ੍ਰੋਬਲਮ ਆ ਜਾਣੀ ਆ ਉਹਨਾਂ ਨੂੰ ਟਰੈਵਲ ਕਰਨ ਦੇ ਲਈ। ਤੇ ਫਿਰ ਦੁਬਾਰਾ ਉਹਨਾਂ ਨੂੰ ਆਪਣੀ ਕੰਟਰੀ ਜਾ ਕੇ ਜਿਹੜਾ ਪ੍ਰੋਸੈਸ ਸੀਗਾ ਉਹ ਕਰਨਾ ਪੈਣਾ, ਉਹਦੇ ਵਿੱਚ ਸਾਲ ਖੰਡ ਜਿਹੜਾ ਸੀਗਾ ਜ਼ਿਆਦਾ ਫਿਰ ਲੱਗੂਗਾ, ਉੱਥੇ ਵੇਟ ਕਰੂਗੇ, ਟੂਰਿਸਟ ਵੀਜ਼ੇ ਤੇ ਆ ਨਹੀਂ ਸਕੂਗੇ। ਸੋ ਜ਼ਿਆਦਾਤਰ ਇਹਦਾ ਜਿਹੜਾ ਨਿਸ਼ਾਨਾ ਇਹਨਾਂ ਨੇ ਬਣਾਇਆ ਉਹ ਫੈਮਿਲੀ ਬੇਸਡ ਇਮੀਗ੍ਰੇਸ਼ਨ ਜਿਹੜੇ ਕੈਟਾਗਰੀ ਵਾਲੇ ਲੋਕ ਆ ਜਿਹੜੇ ਟੂਰਿਸਟ ਵੀਜ਼ੇ ਤੇ ਆ ਕੇ, ਸਪੈਸ਼ਲੀ ਇਹਦੇ ਵਿੱਚ ਵਿਆਹ ਵਾਲੇ ਕੇਸ ਹੋ ਗਏ ਜਾਂ ਪੇਰੈਂਟਸ ਵਾਲੇ ਜਿਹੜੇ ਕੇਸ ਹੋ ਗਏ, ਕਿਉਂਕਿ ਆਪਾਂ ਸੁਣਿਆ ਕਈ ਵਾਰੀ ਸੁਣਦੇ ਆਉਂਦੇ ਆ ਰਾਈਟ ਕਿ ਬੰਦਾ ਲੀਗਲੀ ਆਇਆ ਸੀਗਾ ਤੇ ਵਿਆਹ ਕਰਾ ਲਿਆ, ਉਹ ਇੱਥੇ ਪੱਕਾ ਹੋ ਸਕਦਾ। ਜਵਾਬ ਉਹਦਾ ਹੁੰਦਾ ਸੀਗਾ ਕਿ ਉਹ ਪੱਕਾ ਹੋ ਸਕਦਾ। ਹੁਣ ਜਿਹੜਾ ਜਵਾਬ ਉਹ ਇਹ ਹੈ ਕਿ ਤੁਸੀਂ ਫਾਈਲ ਕਰ ਸਕਦੇ ਆ, ਪਰ ਅੱਗੇ ਇਮੀਗ੍ਰੇਸ਼ਨ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਅਪਰੂਵ ਕਰਨਾ ਕਿ ਨਹੀਂ ਕਰਨਾ, ਤੇ ਉਹਨਾਂ ਨੇ ਕਈ ਚੀਜ਼ਾਂ ਦੇ ਵਿੱਚ ਜਿਹੜੀਆਂ ਸੀ ਕੰਸੀਡਰ ਕਰਨੀਆਂ ਕਿ ਕਿਹਦੇ ਕੇਸ ਅਪਰੂਵ ਕਰਨੇ ਆ ਤੇ ਕਿਹਦੇ ਨਹੀਂ ਕਰਨੇ ਆ। ਸੋ ਮੈਮੋ ਚ ਕਹਿ ਰਹੇ ਵੀ ਓਨਲੀ ਇਨ ਐਕਸਟਰਾ ਆਰਡੀਨਰੀ ਸਰਕਮਸਟੈਂਸਸ ਦੇ ਵਿੱਚ ਜਿਹੜਾ ਆ ਉਹ ਜਿਹੜਾ ਉਹ ਕਰਨਾ ਹੈਗਾ ਆ। ਸੋ ਇਹ ਮਤਲਬ ਅਫਸਰਾਂ ਦੇ ਹੱਥ ਦੇ ਵਿੱਚ ਆ, ਉਹਨਾਂ ਦੇ ਕੋਲ ਆ, USCIS ਦੇ ਕੋਲ ਆ ਵੀ ਉਹ ਕਿਹਨੂੰ ਐਕਸਟਰਾ ਆਰਡੀਨਰੀ ਸਰਕਮਸਟੈਂਸ ਮੰਨਣਗੇ, ਕਿਹਨੂੰ ਜਿਹੜਾ ਉਹ ਨਹੀਂ ਜਿਹੜਾ ਇਸ ਦੇ ਵਿੱਚ ਮੰਨਣਗੇ। ਸੋ ਅਟਰਨੀ ਟੱਕ ਕਹਿਣਾ ਜੀ ਇਹ ਜਿਹੜਾ ਫੈਮਿਲੀ ਬੇਸਡ ਆ, ਦੇਖੋ ਇਹ ਨਾ ਇਹ ਲੜਾਈ ਕਹਿ ਲਓ ਜਾਂ ਇੱਕ ਦੂਜੇ ਦੇ ਉਲਟ ਬੜਾ ਚੱਲਦਾ ਸੀ। ਜਦੋਂ ਫੈਮਿਲੀ ਵਾਲੇ ਸੀ ਉਹ ਕਹਿੰਦੇ ਸੀਗੇ ਵੀ ਬਾਰਡਰ ਵਾਲੇ ਟੱਪ ਕੇ ਕਿਉਂ ਆਈ ਜਾਂਦੇ ਆ, ਉਹ ਆਪਸ ਦੇ ਵਿੱਚ ਲੜਾਉਂਦੇ ਰਹੇ ਆ, ਆਪਸ ਦੇ ਵਿੱਚ ਖੁੰਦਕਬਾਜੀ ਜਿਹੜੀ ਲੋਕਾਂ ਦੀ ਬੜੀ ਵੱਧਦੀ ਰਹੀ ਆ। ਹੁਣ ਉਧਰ ਵੀ ਕੰਮ ਸਖਤ ਆ ਤੇ ਇੱਧਰ ਵੀ ਕੰਮ ਇੱਕ ਹਿਸਾਬ ਦੇ ਨਾਲ ਜਿਹੜਾ ਸਖਤ ਹੋ ਗਿਆ। ਸੋ ਇਹ ਥੋੜਾ ਹੋਰ ਖੋਲ ਕੇ ਅਟਰਨੀ ਕਹਿਣਾ ਜੀ ਇਹਨੂੰ ਥੋੜਾ ਹੋਰ ਦੱਸਿਓ ਵੀ ਜਿੱਦਾਂ ਪੇਰੈਂਟਸ ਤਾਂ ਕਰਦੇ ਆ ਤੇ ਸਪਾਊਸ ਵਾਲੇ ਐਂਗਲ ਦੇ ਵਿੱਚ ਆਪਾਂ ਨੂੰ ਕਈ ਵਾਰੀ ਕਾਲ ਕਈ ਜਣੇ ਕਰ ਲੈਂਦੇ ਆ, ਅੱਛਾ ਵੀ ਉਹ ਵਿਆਹ ਕਰਕੇ ਉਹਨੂੰ ਸਪਾਊਸ ਵਾਲੇ ਤੇ ਬੁਲਾਈਏ, ਫਿਆਂਸੇ ਵਾਲੇ ਤੇ ਕਰਕੇ ਫਿਰ ਉਹ ਤੋਂ ਬਾਅਦ ਇਦਾਂ ਕਰ ਲਈਏ, ਕੀ ਮਤਲਬ ਉਹ ਵਾਲੇ ਐਂਗਲਸ ਦੇ ਵਿੱਚ ਵੀ, ਉਹ ਵਾਲੇ ਕੇਸਿਸ ਦੇ ਵਿੱਚ ਵੀ ਜਿਹੜਾ ਰੋਕ ਲੱਗ ਜੂਗੀ ਵੀ ਉਹਦੇ ਤੇ ਵੀ ਫਰਕ ਪਊਗਾ? ਦੇਖੋ ਅਗੇਨ ਪਹਿਲੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਇਹ ਚੈਲੰਜ ਹੋ ਜਾਣਾ, ਇਹ ਮੇਨਟੇਨ ਨਹੀਂ ਕਰ ਪਾਣੇ ਤੇ ਕੋਈ ਫਰਕ ਪੈਣਾ ਨਹੀਂ ਚਾਹੀਦਾ। ਬਟ ਹੂ ਨੋਜ਼ ਕਿਹੜੇ ਜੱਜ ਮੋਰੇ ਜਾਂਦਾ, ਕਿੱਦਾਂ ਡਿਸਾਈਡ ਹੁੰਦਾ। ਸੋ ਬੇਸਿਕਲੀ ਇਹ ਕੀ ਕਹਿੰਦੇ ਆ ਕਿ ਪੋਜ਼ਿਟਿਵ ਤੇ ਨੈਗੇਟਿਵ ਫੈਕਟਰ ਆਪਾਂ ਦੋਨੇ ਦੇਖਣੇ ਆ, ਇਮੀਗ੍ਰੇਸ਼ਨ ਹਿਸਟਰੀ ਦੇਖਣੀ ਆ, ਫੈਮਿਲੀ ਟਾਈਜ਼ ਦੇਖਣੇ ਆ ਕਿ ਅਮਰੀਕਾ 'ਚ ਕੀ ਆ, ਮੋਰਲ ਕਰੈਕਟਰ ਦੇਖਣਾ, ਕਿੰਨੀ ਦੇਰ ਅਮਰੀਕਾ 'ਚ ਤੁਸੀਂ ਰਹੇ ਆ, ਕੀ ਬੈਨੀਫਿਟ ਤੁਸੀਂ ਅਮਰੀਕਾ ਨੂੰ ਦੇ ਸਕਦੇ ਆ, ਕਿ ਤੁਸੀਂ ਆ ਕੇ ਵੈਲਫੇਅਰ ਲੈਣਾ, ਮੈਡੀਕਲ ਲੈਣਾ, ਕਿ ਤੁਸੀਂ ਕੋਈ ਸਕਿੱਲ ਲੈ ਕੇ ਆਉਂਦੇ ਆ। ਸਪੈਸ਼ਲੀ ਜਿਹੜੇ ਯੰਗ ਲੋਕੀ ਉਹਨਾਂ ਨੂੰ ਫਾਇਦਾ ਹੋਊਗਾ ਕਿ ਉਹ ਕੀ ਉਹਨਾਂ ਦੀ ਪੜ੍ਹਾਈ ਆ, ਕੀ ਉਹਨਾਂ ਦਾ ਸਕਿੱਲ ਲੈਵਲ ਹੈਗਾ, ਤੇ ਅਮਰੀਕਨ ਇਕਨੋਮੀ ਦੇ ਵਿੱਚ ਤੇ ਕਮਿਊਨਿਟੀ ਦੇ ਵਿੱਚ ਕੀ ਕੰਟਰੀਬਿਊਟ ਕਰ ਸਕਦੇ ਆ। ਉਹ ਕਹਿੰਦੇ ਇਦਾਂ ਦੀਆਂ ਚੀਜ਼ਾਂ ਆਪਾਂ ਜਿਹੜੀਆਂ ਦੇਖਣੀਆਂ। ਤੇ ਦੂਸਰੀ ਚੀਜ਼ ਉਹ ਕਹਿੰਦੇ ਇਹ ਹੈ ਕਿ ਸਵਾਲ ਇਹ
ਪੁੱਛੂਗੇ ਕਿ ਤੁਸੀਂ ਐਮਬੈਸੀ 'ਚ ਜਾ ਕੇ ਕਿਉਂ ਨਹੀਂ ਵੀਜ਼ਾ ਜਿਹੜਾ ਲੈ ਕੇ ਆਏ, ਤੇ ਹੋਰ ਜਿਹੜੇ ਫੈਕਟਰ ਸੀਗੇ ਕਿ ਤੁਹਾਡੇ ਫੈਮਿਲੀਜ਼ ਕੀ ਹੈ, ਕਿੰਨੀਆਂ ਓਵਰਸੀਜ਼ ਤੁਹਾਡੇ ਕਿੰਨੇ ਫੈਮਿਲੀ ਮੈਂਬਰ ਜਿਹੜੇ ਰਹਿੰਦੇ ਆ, ਤੁਸੀਂ ਉੱਥੇ ਵਾਪਸ ਕਿਉਂ ਨਹੀਂ ਗਏ ਜਦੋਂ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ। ਸੋ ਕਹਿੰਦੇ ਬਹੁਤ ਜ਼ਿਆਦਾ ਫੋਕਸ ਉਹਨਾਂ ਨੇ ਜਿਹੜਾ ਇਸ ਚੀਜ਼ ਨੂੰ ਦੇਣਾ ਕਿ ਤੁਸੀਂ ਟੂਰਿਸਟ ਵੀਜ਼ਾ ਜੇ ਤੁਹਾਨੂੰ 6 ਮਹੀਨੇ ਦਾ ਦਿੱਤਾ ਸੀਗਾ ਤੇ ਤੁਸੀਂ ਓਵਰਸਟੇ ਕਿਉਂ ਕੀਤਾ, ਪਹਿਲਾਂ ਤੁਹਾਨੂੰ ਉਹ ਜਿਹੜਾ ਪ੍ਰੂਵ ਕਰਨਾ ਪੈਣਾ, ਕਿਤੇ ਤੁਸੀਂ ਪਹਿਲਾਂ ਹੀ ਤਾਂ ਨਹੀਂ ਇਰਾਦਾ ਬਣਾ ਕੇ ਆਏ ਸੀਗੇ। ਸੋ ਇਦਾਂ ਤੁਹਾਨੂੰ ਕੇਸ ਬਣਾਉਣਾ ਪੈਣਾ ਉਹਨਾਂ ਦੇ ਮੁਰੇ ਕਿ ਉਹ ਤੁਹਾਡਾ ਜਿਹੜਾ ਸੀਗਾ ਗ੍ਰੀਨ ਕਾਰਡ ਕਿਉਂ ਜਿਹੜਾ ਸੀਗਾ ਅਪਰੂਵ ਕਰਨ। ਠੀਕ ਆ। ਤੇ ਫਿਰ ਵਿਆਹ ਵਾਲੇ ਕੇਸ ਦੇ ਵਿੱਚ ਵੀ ਇਦਾਂ ਹੀ ਜਿਹੜਾ ਵਿਆਹ ਵਾਲਿਆਂ ਦਾ ਹੋਊਗਾ, ਫਿਆਂਸੇ ਤੋਂ ਜਿਹੜਾ ਅਕਸਰ ਬਾਅਦ ਦੇ ਵਿੱਚ ਉਹ ਦੂਜੇ ਪਾਸੇ ਨੂੰ ਹੋ ਜਾਂਦਾ ਸੀਗਾ, ਜਾਂ ਫਿਰ ਹੁਣ ਮੋਸਟਲੀ ਫਿਰ ਕਾਉਂਸਲਰ ਪ੍ਰੋਸੈਸਿੰਗ ਦੇ ਉਸ ਹਿਸਾਬ ਨਾਲ ਹੀ ਚੱਲੂਗਾ ਕੰਮ ਫਿਰ? ਕਾਉਂਸਲਰ ਪ੍ਰੋਸੈਸਿੰਗ ਦਾ ਤਾਂ ਉਦਾਂ ਹੀ ਰਹੂਗਾ। ਕਾਉਂਸਲਰ ਪ੍ਰੋਸੈਸਿੰਗ ਤਾਂ ਐਸਟੈਬਲਿਸ਼ਡ ਪ੍ਰੋਸੈਸ ਜਿਹੜਾ ਹੈਗਾ ਹੀ ਹੈ, DS 260 ਫਾਰਮ ਜਿਹੜਾ ਹੁੰਦਾ ਹੈ ਇਮੀਗ੍ਰੈਂਟ ਵੀਜ਼ਿਆਂ ਲਈ, ਉਹ ਫਾਈਲ ਕਰਕੇ ਤੁਸੀਂ ਜਦੋਂ ਆਉਂਦੇ ਆ ਤੇ ਬਾਅਦ ਚ ਆਣ ਕੇ ਤੁਹਾਨੂੰ ਵੀਜ਼ੇ ਤੇ ਉਸ ਤੇ ਫਿਰ ਗ੍ਰੀਨ ਕਾਰਡ ਮਿਲ ਜਾਂਦਾ ਸੀਗਾ। ਸੋ ਇਹ ਬੇਸਿਕਲੀ ਉਹੀ ਕਹਿ ਰਹੇ ਆ ਕਿ ਤੁਸੀਂ ਐਮਬੈਸੀ ਤੋਂ ਲੈ ਕੇ ਆਓ। ਹੁਣ ਐਮਬੈਸੀ ਜੇ ਹੁਣ ਟੂਰਿਸਟ ਤੇ ਆਇਆ ਕੋਈ ਜਾਂ ਸਟੂਡੈਂਟ ਵੀਜ਼ੇ ਤੇ ਆਇਆ ਜਾਂ ਕੋਈ ਹੋਰ ਆਇਆ, ਉਹਦਾ ਸਿਟੀਜ਼ਨ ਦੇ ਨਾਲ ਵਿਆਹ ਹੋ ਜਾਂਦਾ, ਉਸ ਮਾਮਲੇ ਦੇ ਵਿੱਚ ਵੀ ਜੇ ਮੈਮੋ ਲਾਗੂ ਹੁੰਦਾ ਵੀ ਉਹ ਉਸ ਸਪਾਊਸ ਨੂੰ ਫਿਰ ਵਾਪਸ ਜਾ ਕੇ ਉੱਥੇ ਕਾਉਂਸਲਰ ਪ੍ਰੋਸੈਸਿੰਗ ਕਰਨੀ ਪਊਗੀ, ਜਾਂ ਉਹਨਾਂ ਲਈ ਵੀ ਇਹ ਰਸਤਾ ਐਡਜਸਟਮੈਂਟ ਆਫ ਸਟੇਟਸ ਵਾਲਾ ਬੰਦ ਆ ਜਾਂ ਖੁੱਲਾ ਆ? ਜੇ ਤਾਂ ਇਹ ਲਾਅ ਚੈਲੰਜ ਨਹੀਂ ਹੁੰਦਾ, ਏਦਾਂ ਹੀ ਮੈਮੋ ਰਹਿੰਦਾ, ਤੇ ਉਹ ਇਹ ਕਹਿ ਰਹੇ ਆ ਕਿ ਜਿਹੜੇ ਇਹ ਸ਼ੋਰ ਸ਼ਾਰਟ ਨਹੀਂ ਹੋਣਾ ਕਿ ਤੁਸੀਂ ਜਦੋਂ ਗ੍ਰੀਨ ਕਾਰਡ ਫਾਈਲ ਕਰਤਾ, ਪਹਿਲਾਂ ਜਦੋਂ ਆਲਮੋਸਟ ਜਿਹੜਾ ਸਰਟਨ ਸੀਗਾ ਅਨਲੈਸ ਤੁਹਾਡੇ ਕੋਈ ਕ੍ਰਾਈਮ ਆ ਜਾਂ ਕੁਛ, ਤੇ 485 ਉਹ ਅਪਰੂਵ ਕਰ ਦਿੰਦੇ ਸੀਗੇ। ਹੁਣ ਉਹ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ ਅਫਸਰ ਆ ਉਹ ਤੁਹਾਨੂੰ ਸਵਾਲ ਜਵਾਬ ਕਰੂਗੇ ਕਿ ਤੁਸੀਂ ਵਾਪਸ ਕਿਉਂ ਨਹੀਂ ਗਏ, ਇੱਥੇ ਕਿਉਂ ਫਾਈਲ ਕੀਤਾ, ਵੈਸੇ ਆਪਣੀ ਕੰਟਰੀ ਕਿਉਂ ਨਹੀਂ ਛੱਡ ਕੇ ਗਏ। ਸੋ ਉਹ ਚੀਜ਼ਾਂ ਜਿਹੜੀਆਂ ਰਹੂਗੀਆਂ, ਮਤਲਬ ਕਿ ਖਤਰਾ ਜਿਹਾ ਇੱਕ ਤਰੀਕੇ ਦਾ ਜਿਹੜਾ ਬਣਿਆ ਰਹਿਣਾ। ਠੀਕ ਹੈ। ਥੋੜਾ ਰਿਲੀਜੀਅਸ ਵਾਲਿਆਂ ਦਾ ਵੀ ਥੋੜਾ ਹੋਰ ਖੋਲ ਕੇ ਦੱਸਿਓ ਵੀ ਕਈ ਵਾਰੀ ਉਹ ਵੀ ਟੂਰਿਸਟ ਵੀਜ਼ੇ ਤੇ ਆਏ, ਕਈ ਜਿਹੜੇ ਆ ਉਹ R1 ਦੇ ਲਈ ਅਪਲਾਈ ਹੋ ਜਾਂਦੇ ਆ ਜਾਂ ਕਰ ਦਿੱਤੇ ਜਾਂਦੇ ਆ ਜਾਂ ਉਹ ਵਾਲੇ ਪਾਸੇ ਨੂੰ ਚਲੇ ਜਾਂਦੇ ਆ, ਕਈ ਸਿੱਧੇ R1 ਵਾਲੇ ਜਿਹੜੇ ਹੋ ਕੇ ਆਉਂਦੇ ਆ, ਉਹਨਾਂ ਦੇ ਉੱਤੇ ਵੀ ਐਡਜਸਟਮੈਂਟ ਆਫ ਸਟੇਟਸ, ਉਹਨਾਂ ਨੂੰ ਐਗਜ਼ੈਂਪਸ਼ਨ ਹੈ ਕਿ ਉਹਨਾਂ ਨੂੰ ਵੀ ਵਾਪਸ ਜਾਣ ਵਾਲੀ ਗੱਲ ਹੋਊਗੀ? ਐਡਜਸਟਮੈਂਟ ਆਫ ਸਟੇਟਸ ਤੇ ਚੇਂਜ ਆਫ ਸਟੇਟਸ 'ਚ ਫਰਕ ਹੁੰਦਾ। ਠੀਕ ਹੈ ਜੀ। ਜਿਹੜਾ ਐਡਜਸਟਮੈਂਟ ਆਫ ਸਟੇਟਸ ਹੋਏਗਾ, ਤੁਸੀਂ ਗ੍ਰੀਨ ਕਾਰਡ ਲੈ ਰਹੇ ਆ, ਚੇਂਜ ਆਫ ਸਟੇਟਸ ਹੁੰਦਾ ਜਿੱਦਾਂ ਤੁਸੀਂ ਟੂਰਿਸਟ ਵੀਜ਼ੇ ਤੋਂ ਸਟੂਡੈਂਟ ਤੇ ਕਨਵਰਟ ਕਰ ਰਹੇ ਆ ਜਾਂ R ਤੇ ਕਰ ਰਹੇ ਆ। ਸੋ ਇਹ ਆਪਾਂ ਗ੍ਰੀਨ ਕਾਰਡ ਵਾਲੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਫਰਕ ਪੈਣਾ ਜਿਹੜੇ ਸਟੇਟਸ ਚੇਂਜ ਕਰਦੇ ਆ ਕਿ ਇੱਕ ਸਟੇਟਸ ਤੋਂ ਦੂਜਾ ਸਟੇਟਸ ਚੇਂਜ ਕਰਤਾ, ਉਹਨਾਂ ਨੂੰ ਨਹੀਂ ਇਹ ਜਿਹੜਾ ਪ੍ਰਭਾਵ ਪਾਊਗਾ। ਤੇ ਬਾਕੀ ਰਹੀ ਗੱਲ ਜਿਹੜੀ ਗ੍ਰੀਨ ਕਾਰਡ ਦੀ R1 ਵਾਲਿਆਂ ਦੇ ਲਈ, ਸੋ 5 ਸਾਲ ਤਾਂ ਦੇਖੋ ਜੀ ਨਾਰਮਲੀ R1 ਜਿਹੜਾ ਮਿਲਦਾ ਸੀਗਾ, ਤੇ ਉਹਦੇ ਤੁਹਾਨੂੰ ਪਤਾ ਹੀ ਹੈ ਕਿ ਟਰੰਪ ਹੁਣਾਂ ਨੇ ਥੋੜਾ ਜਿਹਾ ਕੰਸੈਸ਼ਨ ਜਿਹੜਾ ਕੱਟਿਆ ਸੀਗਾ ਕਿ ਜੇ 5 ਸਾਲ ਖਤਮ ਹੋ ਜਾਂਦੇ ਤੁਹਾਨੂੰ 1 ਸਾਲ ਜਿਹੜਾ ਬਾਹਰ ਰਹਿਣਾ ਪੈਣਾ ਕਿ ਨਹੀਂ ਰਹਿਣਾ ਪੈਣਾ। ਉਸ ਚੀਜ਼ ਬਾਰੇ ਉਹ ਜਿਹੜੇ ਸੀਗੇ ਥੋੜੀ ਲੀਨੀਅੰਸੀ ਉਹਨਾਂ ਨੇ ਜਿਹੜੀ ਦਿੱਤੀ ਸੀਗੀ। ਪਰ ਗੱਲ ਇਹ ਹੈ ਕਿ ਜਿਹੜੇ ਆਪਣੇ ਗ੍ਰੀਨ ਕਾਰਡ ਹੈਗੇ ਆ, ਉਹ ਤੁਸੀਂ ਪਹਿਲੇ ਸਾਲ ਹੀ ਜਿਹੜਾ ਸ਼ੁਰੂ ਕਰਵਾਓ ਗੁਰਦੁਆਰਿਆਂ ਤੋਂ, ਉਹਨੂੰ ਵੇਟ ਕਰਨ ਦੀ ਲੋੜ ਨਹੀਂ 5ਵੇਂ ਸਾਲ ਤੱਕ। ਤੇ ਐਜ਼ ਲੌਂਗ ਐਜ਼ ਤੁਸੀਂ ਆਪਣਾ ਸਟੇਟਸ ਮੇਨਟੇਨ ਰੱਖਦੇ ਆ, ਫਿਰ ਜੇ ਗ੍ਰੀਨ ਕਾਰਡ ਡਿਨਾਈ ਵੀ ਇਹ ਕਰਦੇ ਆ ਤਾਂ ਗੱਲ ਇਹ ਹੈ ਤੁਸੀਂ ਆਊਟ ਆਫ ਸਟੇਟਸ ਨਹੀਂ ਜਿਹੜਾ ਜਾਂਦੇ, ਐਮਬੈਸੀ 'ਚ ਵੀਜ਼ਾ ਲਾ ਕੇ ਤੁਸੀਂ ਜਿਹੜਾ ਆ ਸਕਦੇ ਆ। ਓਕੇ। ਤੇ ਕੀ ਇਸ ਮੌਕੇ ਜਿਨ੍ਹਾਂ ਦੇ 485 ਅਟਰਨੀ ਟਿਕਟਾਂ ਜੀ ਲੱਗੇ ਹੋਏ ਆ, ਪੈਂਡਿੰਗ ਨੇ, ਕੀ ਮੈਮੋ ਉਹਨਾਂ ਦੇ ਉੱਤੇ ਵੀ ਇਹ ਫਰਕ ਜਿਹੜਾ ਉਹ ਪਾਵੇਗਾ ਜਾਂ ਸਿਰਫ ਨਵੀਆਂ ਫਾਈਲਿੰਗ ਤੇ ਹੀ ਆ? USCIS ਨੇ ਕਿਹਾ ਕਿ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਇਸ ਚੀਜ਼ ਉੱਤੇ ਪਾਲਿਸੀ ਜਿਹੜੀ ਬਣਾ ਕੇ ਦੱਸੂਗੇ ਕੌਣ ਕਵਰਡ ਆ, ਕਿੱਦਾਂ ਕੀ ਹੈ। ਤੇ ਅਜੇ ਤਾਂ ਬਿਲਕੁਲ ਪ੍ਰੀਲਿਮਿਨਰੀ ਜਿਹੜਾ ਇਹ ਹੈਗਾ, ਇਹਦੇ ਵਿੱਚ ਜਿਹੜੀਆਂ ਹੋਰ ਡਿਟੇਲਸ ਜਿਹੜੀਆਂ ਉਹ ਆਈਆਂ ਨਹੀਂ ਅਜੇ ਖੁੱਲ ਕੇ ਸਾਹਮਣੇ ਕਿ ਕਿਹੜਾ ਤੇ R1 ਵਾਲਿਆਂ ਦਾ ਕੀ ਹੋਣਾ, H1B ਵਾਲਿਆਂ ਦਾ ਕੀ ਹੋਣਾ, ਪੈਂਡਿੰਗ ਵਾਲਿਆਂ ਦਾ ਕਿੱਦਾਂ ਹੋਣਾ। ਸੋ ਆਉਣ ਵਾਲੇ ਦਿਨਾਂ ਚ ਇਹਦੇ ਉੱਤੇ ਇਮੀਗ੍ਰੇਸ਼ਨ ਜਿਹੜੀ ਸੀਗੀ USCIS ਕਹਿੰਦੀ ਆਪਣੀ ਪਾਲਿਸੀ ਉਹ ਕਲੈਰੀਫਾਈ ਜਿਹੜੀ ਕਰੂਗੀ। ਜਿਹੜੇ F1 ਸਟੂਡੈਂਟ ਵੀਜ਼ੇ ਹੁੰਦੇ ਆ, ਜਿਹੜੇ OPT ਤੇ ਆ, ਕੀ ਉਹ ਫਿਰ ਐਡਜਸਟਮੈਂਟ ਆਫ ਸਟੇਟਸ ਚਾਹਣਗੇ, ਚੇਂਜ ਆਫ ਸਟੇਟਸ ਚਾਹਣਗੇ ਜੇ ਉਹਨਾਂ ਦਾ H1B ਉਸ ਤੋਂ ਬਾਅਦ ਚ ਹੋ ਜਾਂਦਾ ਆ ਜਾਂ ਕਿਸੇ ਦਾ ਵਿਆਹ ਹੋ ਜਾਂਦਾ ਆ, ਉਹ ਉਹਨਾਂ ਦੇ ਉੱਤੇ ਕਿੱਦਾਂ ਇਫੈਕਟ ਹੋਊਗਾ? ਦੇਖੋ H1B ਵਾਲੇ OPT ਵਾਲੇ ਉਹ ਤਾਂ ਬਹੁਤ ਲੰਬਾ ਜਿਹੜਾ ਟਾਈਮ ਹੈਗਾ ਗ੍ਰੀਨ ਕਾਰਡ ਦਾ EB2, ਆਪਾਂ 10-15 ਸਾਲ ਦੀ ਗੱਲਬਾਤ ਕਰ ਰਹੇ ਹਾਂ। ਉਹ ਤਦ ਤੱਕ ਤਾਂ ਜਦ ਤੱਕ ਉਹਨਾਂ ਨੇ ਉਸ ਵਾਲੀ ਲਾਈਨ ਤੇ ਪਹੁੰਚਣਾ ਤਦ ਤੱਕ ਤਾਂ ਕਈ ਕੁਝ ਚੇਂਜ ਹੋ ਜਾਣਾ। ਠੀਕ ਹੈ। ਤੇ ਬਾਕੀ ਉਹਨਾਂ ਤੇ ਵੀ ਸੇਮ ਹੀ ਰੂਲ ਆ, ਜੇ ਉਹ ਵਿਆਹ ਕਰਾਉਂਦੇ ਆ ਸਟੂਡੈਂਟ ਵਾਲੇ ਤਾਂ ਸੇਮ ਥਿੰਗ ਕਿ ਤੁਸੀਂ ਵਾਪਸ ਕਿਉਂ ਨਹੀਂ ਗਏ ਜਦੋਂ ਤੁਹਾਡਾ ਸਟੂਡੈਂਟ ਸਟੇਟਸ ਮੁੱਕ ਗਿਆ। ਤੇ ਉਹਨਾਂ ਨੂੰ ਵੀ ਸਲਾਹ ਇਹੀ ਹੈ ਕਿ ਆਪਣਾ ਸਟੂਡੈਂਟ ਸਟੇਟਸ ਜਿਹੜਾ ਮੇਨਟੇਨ ਕਰਕੇ ਰੱਖੋ ਤਾਂ ਕਿ ਜੇ ਗ੍ਰੀਨ ਕਾਰਡ ਤੁਹਾਡਾ ਡਿਨਾਈ ਹੁੰਦਾ ਤੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਜ਼ਿਆਦਾਤਰ ਪ੍ਰੋਬਲਮ ਉਹਨਾਂ ਨੂੰ ਆਣੀ ਹੈ ਜਿੱਦਾਂ ਹੁਣ ਪੇਰੈਂਟਸ ਜਿਹੜੇ ਆ ਜਾਂਦੇ ਆ ਜਾਂ ਕਈ ਵਾਰੀ ਲੋਕੀ ਵਿਆਹ ਕਰਾ ਲੈਂਦੇ ਆ ਟੂਰਿਸਟ ਵੀਜ਼ੇ ਤੇ ਉਹਨਾਂ ਕੋਲ ਕੋਈ ਹੋਰ ਮੈਥਡ ਨਹੀਂ ਹੁੰਦਾ ਅੱਗੇ ਆਪਣਾ ਸਟੇਟਸ ਐਕਸਟੈਂਡ ਕਰਨ ਦਾ, ਤੇ ਸਿਰਫ ਉਹ ਗ੍ਰੀਨ ਕਾਰਡ ਤੇ ਜਿਹੜਾ ਰਿਲਾਈ ਕਰਦੇ ਆ ਐਡਜਸਟਮੈਂਟ ਆਫ ਸਟੇਟਸ ਤੇ।
ਉਹਨਾਂ ਲੋਕਾਂ ਨੂੰ ਪ੍ਰੋਬਲਮ ਆਣੀ ਹੈ ਕਿ ਜੇ ਹੁਣ ਉਹਨਾਂ ਦਾ 485 ਡਿਨਾਈ ਹੋ ਜਾਂਦਾ ਤੇ ਉਹਨਾਂ ਕੋਲ ਫਾਲ ਬੈਕ ਆਪਸ਼ਨ ਨਹੀਂ ਹੋਣੀ। ਹਾਂ, ਠੀਕ ਹੈ, ਬਿਲਕੁਲ। ਸੋ ਇਹ ਸਾਰੇ ਪਾਸੇ ਜਿਹੜਾ ਉਹ ਰੱਖਣਾ ਜਿਹੜਾ ਉਹ ਪੈਣਾ। ਤੁਸੀਂ ਅਟਾਰਨੀ ਟਿਰਕੇਣਾ ਜੀ ਬਾਰ-ਬਾਰ ਕਹਿ ਰਹੇ ਆ ਫੈਮਿਲੀ ਟਾਈਜ਼, ਟੈਕਸ ਹਿਸਟਰੀ, ਇਨਵੋਲਵਮੈਂਟ, ਕਰੀਅਰ, ਇਹ ਸਾਰੀਆਂ ਚੀਜ਼ਾਂ ਵੀ ਉਹ ਫੋਕਸ ਕਰਨਾ ਪੈਣਾ ਆ, ਵੀ ਉਹ ਚੀਜ਼ਾਂ ਜਿਹੜੀਆਂ ਉਹ ਸ਼ੋ ਜਿਹੜੀਆਂ ਉਹ ਕਰਨੀਆਂ ਪੈਣੀਆਂ ਆ। ਸੋ ਇਹਦਾ ਮਤਲਬ ਵੀ ਐਡਜਸਟਮੈਂਟ ਆਫ ਸਟੇਟਸ ਦੇ ਵਿੱਚ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਵੇਟ ਕਾਫੀ ਜ਼ਿਆਦਾ ਵੱਧ ਗਿਆ ਆ। ਵੀ ਇਹਦੇ ਨਾਲ ਤੁਸੀਂ ਬੈਟਰ ਇੰਟੈਂਟ ਜਿਹੜਾ ਉਹ ਸ਼ੋ ਕਰ ਸਕਦੇ ਆ। ਹਾਂਜੀ, ਸੋ ਇਹ ਚੀਜ਼ਾਂ ਨਾਲ ਤੁਸੀਂ ਮਤਲਬ ਆਪਣਾ ਗੁੱਡ ਕਰੈਕਟਰ ਸ਼ੋ ਕਰ ਸਕਦੇ ਆ, ਪਰ ਮੇਨ ਸਵਾਲ ਤਾਂ ਇਹੀ ਰਹਿਣਾ ਕਿ ਤੁਸੀਂ ਆਪਣੀ ਕੰਟਰੀ ਵਾਪਸ ਕਿਉਂ ਨਹੀਂ ਗਏ। ਸੋ ਉਹ ਚੀਜ਼ ਤੇ ਹੁਣ ਸਾਨੂੰ ਟਾਈਮ ਦੇ ਨਾਲ ਹੀ ਪਤਾ ਲੱਗੂਗਾ ਕਿ ਕਿੰਨੀ ਕੁ ਲੀਨੀਅੰਸੀ ਮਿਲਦੀ ਆ, ਕਿ ਸਾਰੇ ਹੀ ਇਹ ਗ੍ਰੀਨ ਕਾਰਡ ਡਿਨਾਈ ਕਰਦੇ ਆ ਕਿ ਕੇਸ ਬਾਏ ਕੇਸ ਬੇਸਿਸ ਕਈਆਂ ਦੇ ਅਪਰੂਵ ਵੀ ਕਰਦੇ ਆ। ਉਹ ਚੀਜ਼ਾਂ ਤੇ ਡਿਪੈਂਡ ਕਰਦਾ। ਸੋ ਆਮ ਸ਼ੋਰ ਹੁਣ ਜੇ ਕਿਸੇ ਦਾ ਬੇਬੀ ਹੋ ਗਿਆ ਫॉर ਐਗਜ਼ਾਮਪਲ ਵਿਆਹ ਦੇ ਵਿੱਚ, ਤਾਂ ਉਹਦਾ ਇੱਕ ਆਰਗੂਮੈਂਟ ਹੋਊਗੀ ਕਿ ਇਸ ਰੀਜ਼ਨ ਕਰਕੇ ਮੈਂ ਵਾਪਸ ਨਹੀਂ ਗਿਆ। ਤੇ ਸਿਮਿਲਰ ਕੀ ਸਰਕਮਸਟੈਂਸਸ ਕੀ ਆ ਲੋਕਾਂ ਦੇ, ਕਿਉਂ ਆਏ ਸੀਗੇ, ਪਹਿਲਾਂ ਕਿਹੜੇ ਇਰਾਦੇ ਨਾਲ ਆਏ ਸੀਗੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰੂਗੀਆਂ। ਠੀਕ ਹੈ, ਠੀਕ ਹੈ। ਜਿਹੜੀ H1B, L1B ਤੇ ਜਿਹੜੇ ਤੁਸੀਂ ਡੂਅਲ ਇੰਟੈਂਟ ਵੀਜ਼ਾਸ ਦੇ ਲਈ ਆ, ਉਹਨਾਂ ਦੇ ਲਈ ਇਹਨਾਂ ਨੇ ਸਪੈਸ਼ਲ ਕੰਸਿਡਰੇਸ਼ਨ ਰੱਖੀ ਆ। ਹਾਂਜੀ, ਉਹਦੇ ਵਿੱਚ ਇਹ ਕਹਿ ਰਹੇ ਆ, ਕਿਉਂਕਿ ਡੂਅਲ ਇੰਟੈਂਟ ਦਾ ਮਤਲਬ ਇਹੀ ਸੀਗਾ ਕਿ ਤੁਸੀਂ ਕਹਿ ਕੇ ਹੀ ਆਏ ਆ ਕਿ ਮੈਂ ਗ੍ਰੀਨ ਕਾਰਡ ਫਾਈਲ ਕਰਨਾ। H1B ਵਾਲੇ ਜਿੱਦਾਂ ਹੁਣ ਹੁੰਦੇ ਸੀ ਮੈਂ ਉੱਥੇ ਪੱਕੇ ਤੌਰ ਤੇ ਰਹਿਣ ਜਾ ਰਿਹਾ, ਤੇ ਉਹਦੇ ਵਿੱਚ ਇਹ ਹੋਪਫੁਲੀ ਕਰੂਗੇ। ਬਾਕੀ ਆਪਾਂ ਵੇਖਦੇ ਆ, ਇਹਦਾ ਹੁਣ ਨੁਕਸਾਨ ਇਹੀ ਹੋਣਾ ਕਿ ਰਿਕੁਐਸਟ ਫॉर ਐਵੀਡੈਂਸ ਆ ਜਾਊਗੀ, RFE ਜਿਹਨੂੰ ਕਹਿੰਦੇ ਆ। ਹਾਂਜੀ, ਕਿ ਸਿੱਧਾ ਇੰਟਰਵਿਊ ਤੋਂ ਪਹਿਲਾਂ, ਤੇ ਡਿਨਾਇਲ ਵੀ ਕਾਫੀ ਸਾਰੇ ਜਿਹੜੇ ਹੋ ਸਕਦੇ ਆ, ਤੇ ਕਈਆਂ ਨੂੰ ਜਿਹੜਾ ਫਿਰ ਧੱਕੇਸ਼ਾਹੀ ਵੀ ਹੋਣੀ, ਉਹਨਾਂ ਨੂੰ ਬਾਹਰ ਜਾਣਾ ਪੈਣਾ ਐਮਬੈਸੀ ਦੇ ਵਿੱਚ ਵੀਜ਼ਾ ਲੈਣ ਦੇ ਲਈ। ਤੇ ਜਿਹੜੇ ਇੰਪਲੋਇਮੈਂਟ ਬੇਸ ਵਾਲੇ ਸੀਗੇ ਕਈ ਸਾਲ ਜਿਹੜੇ ਹੁਣ ਵੇਟ ਕਰਦੇ ਆ, ਉਹਨਾਂ ਨੂੰ ਵੀ ਥੋੜੀ ਅਨਸਰਟਨਟੀ ਜਿਹੜੀ ਇਹਦੇ ਵਿੱਚ ਹੋ ਜਾਣੀ ਹੈ, ਕਿ ਪਹਿਲਾਂ ਉਹਨਾਂ ਨੂੰ ਕਲੀਅਰ ਸੀਗਾ ਕਿ ਸਾਨੂੰ ਗ੍ਰੀਨ ਕਾਰਡ ਮਿਲ ਹੀ ਜਾਣਾ, ਪਰ ਹੁਣ ਐ ਲੱਗ ਰਿਹਾ ਕਿ ਨਹੀਂ ਵੀ ਮਿਲ ਸਕਦਾ। ਤੇ ਬਾਕੀ ਮੋਸਟ ਲਾਈਕਲੀ ਜਿਹੜਾ ਸੀਗਾ ਇਹ ਚੈਲੰਜ ਜਿਹੜਾ ਹੋ ਕੇ, ਤੇ ਹੋਪਫੁਲੀ ਜਿਹੜਾ ਸੀਗਾ ਇਹੀ ਫੈਸਲਾ ਹੋਊਗਾ ਕੋਰਟ ਦਾ ਕਿ ਕਈ ਦਹਾਕਿਆਂ ਤੋਂ ਇਹ ਪਾਲਿਸੀ ਜਿਹੜੀ ਹੈਗੀ ਆ ਤੁਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ। ਠੀਕ ਹੈ। ਸੋ ਤੇ ਕੀ ਸਲਾਹ ਆ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਸੋਚ ਰਹੇ ਆ ਐਡਜਸਟਮੈਂਟ ਆਫ ਸਟੇਟਸ ਅਪਲਾਈ ਕਰਨ ਦੇ ਲਈ? ਉਹ ਵੇਟ ਕਰਨੀ ਚਾਹੀਦੀ ਆ, ਵਕੀਲ ਨਾਲ ਸਲਾਹ ਕਰਨ, ਕੀ ਜਿਹੜਾ ਉਹ ਕਰਨ? ਵਾਟ ਸ਼ੁਡ ਬੀ ਦੇਅਰ ਸਟ੍ਰੈਟਜੀ ਨਾਓ? ਸਭ ਤੋਂ ਕਲੀਨ ਤਾਂ ਕਾਉਂਸਲਰ ਪ੍ਰੋਸੈਸਿੰਗ ਜੀ ਸਰਕਾਰ ਖੁਦ ਹੀ ਕਹਿ ਰਹੀ ਹੈ ਕਿ ਐਮਬੈਸੀ ਤੋਂ ਵੀਜ਼ਾ ਲੈ ਕੇ ਆਓ। ਤੇ ਐਕਚੁਅਲ ਦੇ ਵਿੱਚ ਕਲੀਨ ਸਭ ਤੋਂ ਪ੍ਰੋਸੈਸ ਵੀ ਉਹੀ ਹੁੰਦਾ, ਕਿਉਂਕਿ ਹੁਣ ਜੇ ਘਰ ਦੇ ਟੈਂਪਰੇਰੀ ਆ ਰਹੇ ਆ ਔਰ ਇਹ 6 ਮਹੀਨੇ ਚ, ਤੇ ਫਿਰ ਆ ਕੇ 3 ਮਹੀਨਿਆਂ ਬਾਅਦ ਇਰਾਦਾ ਬਦਲ ਕੇ ਜਦੋਂ ਗ੍ਰੀਨ ਕਾਰਡ ਫਾਈਲ ਕਰਦੇ ਸੀਗੇ। ਤੇ ਗੱਲ ਇਹ ਹੈ ਕਿ ਜਦੋਂ ਸਟੇਟਸ ਖਤਮ ਹੋ ਜਾਂਦਾ ਤੇ ਉਹ ਐਕਸਪੋਜ਼ਡ ਹੋ ਜਾਂਦੇ ਆ, ਰਿਸਕ ਰਹਿ ਜਾਂਦਾ, ਫੜ ਵੀ ਸਕਦੇ ਆ, ਉਹਨਾਂ ਨੂੰ ਰਿਟੇਨ ਵੀ ਕਰ ਸਕਦੇ ਆ, ਕਈ ਚੀਜ਼ਾਂ ਹੋ ਸਕਦੀਆਂ। ਤੇ ਜੇ ਤੁਸੀਂ ਕਾਉਂਸਲਰ ਪ੍ਰੋਸੈਸਿੰਗ ਕਰ ਸਕਦੇ ਆ, ਉਹ ਤੁਹਾਡਾ ਕਲੀਨ ਐਂਡ ਕਲੀਅਰ ਹੈਗਾ। ਤੇ ਜੇ ਤੁਸੀਂ ਕਹਿੰਦੇ ਨਹੀਂ ਐਡਜਸਟਮੈਂਟ ਕਰਨਾ, ਤੇ ਫਿਰ ਰਿਮੇਨਸ ਟੂ ਬੀ ਸੀਨ ਕਿ ਲਾਅ ਸੂਟ ਜਿਹੜਾ ਸੀਗਾ ਜਦੋਂ ਇਹ ਚੈਲੰਜ ਹੁੰਦਾ ਕੋਰਟ ਦੇ ਵਿੱਚ, ਕੀ ਫੈਸਲੇ ਜਿਹੜੇ ਆਉਂਦੇ ਆ। ਤੇ ਤੁਹਾਨੂੰ ਬਸ ਰਿਸਕ ਪਤਾ ਹੋਣਾ ਚਾਹੀਦਾ ਐਡਜਸਟਮੈਂਟ ਫਾਈਲ ਕਰਨ ਦਾ, ਯਾਰ ਰਿਸਕ ਹੈਗਾ, ਚੀਜ਼ਾਂ ਕਿਸੇ ਪਾਸੇ ਜਾ ਸਕਦੀਆਂ। ਤੇ ਬਾਕੀ ਮੈਜੋਰਟੀ ਲੋਕੀ ਜਿਹਨਾਂ ਨੇ ਕਰਨੇ ਆ 485 ਫਾਈਲ, ਉਹਨਾਂ ਨੇ ਤਾਂ ਕਰਨਾ ਹੀ ਆ। ਮਤਲਬ ਕਿ ਐਜ਼ ਅ ਲਾਇਰ ਸਾਡਾ ਰੋਲ ਇਹ ਹੁੰਦਾ ਕਿ ਉਹਨੂੰ ਇੱਕ ਇਨਫੋਰਮ ਡਿਸੀਜਨ ਉਹ ਲਵੇ, ਉਹਨੂੰ ਦੱਸ ਦਿਓ ਕਿ ਆਹ ਚੱਕਰ ਜਿਹੜਾ ਹੈਗਾ, ਆਹ ਵਾਲੇ ਰਿਸਕ ਜਿਹੜੇ ਹੋ ਸਕਦੇ ਆ। ਤੇ ਫਿਰ ਉਸ ਤੋਂ ਬਾਅਦ ਅੱਗੇ ਬੰਦੇ ਦੀ ਆਪਣੀ ਮਰਜ਼ੀ ਆ, ਜਿਹਨੇ ਹੁਣ ਐਡਜਸਟਮੈਂਟ ਕਰਨੀ, ਉਹ ਕਹਿੰਦਾ ਮੈਂ ਪਹਿਲਾਂ ਕਰਕੇ ਦੇਖਦਾ, ਜੇ ਮੇਰਾ ਡਿਨਾਈ ਹੋਊਗਾ ਤੇ ਫਿਰ ਮੈਂ ਉਦੋਂ ਕਾਉਂਸਲਰ ਪ੍ਰੋਸੈਸਿੰਗ ਕਰ ਲੂੰਗਾ। ਤੇ ਬਾਕੀ ਫੈਕਟਸ ਤੇ ਕੇਸ ਦੇ ਉੱਤੇ ਡਿਪੈਂਡ ਕਰਦਾ ਕਿ ਹੋਰ ਕੀ ਕੋਈ ਪ੍ਰੋਬਲਮਸ ਕੀ ਹੈਗੀਆਂ ਕੇਸ ਦੇ ਵਿੱਚ, ਯੂਨੀਕ ਫੈਕਟਸ ਕੀ ਜਿਹੜੇ ਹੈਗੇ ਨੇ, ਤੇ ਉਹਦੇ ਹਿਸਾਬ ਨਾਲ ਫਿਰ ਆਪਾਂ ਨੂੰ ਫੈਸਲਾ ਲੈਣਾ ਪੈਂਦਾ। ਜੀ। ਇੱਕ ਚੀਜ਼ ਜਿਹੜੀ ਇੱਕ ਵਾਰੀ ਫਿਰ ਕਲੀਅਰਲੀ ਤੁਸੀਂ ਉਹਦੇ ਵਿੱਚ ਦੱਸਿਓ ਵੀ ਜਿਹੜੇ ਖਾਸ ਕਰਕੇ ਜਿਹੜੇ ਅਸਾਈਲਮ ਦੇ ਤੌਰ ਦੇ ਉੱਤੇ ਜਿਹੜੇ ਇੱਥੇ ਅਪਰੂਵ ਹੋਏ ਸੀ, ਉਹ ਗ੍ਰੀਨ ਕਾਰਡ ਦੇ ਲਈ ਇੱਥੋਂ ਅਪਲਾਈ ਕਰਦੇ ਸੀ, ਉਹਨਾਂ ਉੱਤੇ ਇਹ ਲਾਗੂ ਹੈ ਜਾਂ ਨਹੀਂ ਹੈ? ਨਹੀਂ, ਉਹਨਾਂ ਦੇ ਕਿਉਂਕਿ ਉਹ ਜਾ ਨਹੀਂ ਸਕਦੇ ਕਿਤੇ, ਜਾਂ ਆਪਣੀ ਕੰਟਰੀ ਜਾ ਨਹੀਂ ਸਕਦੇ। ਠੀਕ ਹੈ। ਤੇ ਜਿਹੜੇ ਕਈ ਵਾਰੀ ਤੁਸੀਂ ਵੀ ਦੱਸਦੇ ਹੁੰਦੇ ਵੀ ਜਿਹੜੇ ਅਸਾਈਲਮ ਵਾਲੇ ਵੀ ਆ, ਜੇ ਉਹਨਾਂ ਦਾ ਵਿਆਹ ਵਾਲਾ ਵੀ ਬਣ ਜਾਂਦਾ ਆ, ਨਾਲ ਵਿਆਹ ਵੀ ਹੋ ਜਾਂਦਾ ਸਿਟੀਜ਼ਨ ਦੇ ਨਾਲ, ਵੀ ਉਹ ਵੀ ਪਰਸਿਊ ਕਰਨਾ ਚਾਹੀਦਾ ਆ। ਕਈ ਵਾਰੀ ਬਹੁਤਿਆਂ ਦਾ ਇਹ ਸਵਾਲ ਹੁੰਦਾ ਵੀ ਸਾਨੂੰ ਬਾਹਰ ਜਾਣਾ ਪੈਣਾ ਹੈ ਜਾਂ ਨਹੀਂ ਜਾਣਾ ਪੈਣਾ। ਕੀ ਉਹ ਵਾਲੇ ਕੇਸਿਸ ਦੇ ਵਿੱਚ ਵੀ ਇਸ ਦਾ ਕੋਈ ਇਫੈਕਟ ਹੋਊਗਾ? ਵੈਲ ਉਹਨਾਂ ਨੂੰ ਜਿਹੜਾ ਬੰਦਾ ਵੀਜ਼ੇ ਤੇ ਨਹੀਂ ਆਇਆ, ਜਿਹੜੀ ਟਰੰਪ ਸਰਕਾਰ ਸੀ, ਉਦੋਂ ਉਹਨਾਂ ਨੂੰ ਸਿੱਧੇ ਕਹਿ ਰਹੀ ਹੈ ਕਿ ਕੱਲਾ ਤੁਹਾਡਾ ਅਸਾਈਲਮ ਗ੍ਰਾਂਟ ਹੋ ਗਿਆ, ਉਹਦੇ ਬੇਸ ਤੇ ਆਪਾਂ ਤੁਹਾਨੂੰ ਵਿਆਹ ਦੇ ਬੇਸ ਤੇ ਐਡਜਸਟਮੈਂਟ ਨਹੀਂ ਜਿਹੜੀ ਦੇਵਾਂਗੇ। ਏਦਾਂ ਕਈ ਕੇਸ ਉਹਨਾਂ ਨੇ ਡਿਨਾਈ ਜਿਹੜੇ ਕੀਤੇ ਆ। ਓਕੇ। ਤੇ ਉਹਨਾਂ ਨੂੰ ਸਲਾਹ ਇਹੀ ਸੀਗੀ ਕਿ ਅਸਾਈਲਮ ਵਾਲੇ ਤੇ ਕਰੋ, ਜੇ ਤੁਹਾਡਾ ਇੰਡੀਪੈਂਡੈਂਟਲੀ ਆਇਆ, ਉਹਦੇ ਵਿੱਚ ਵਿਆਹ ਵਾਲਾ ਕਰਨ ਦੀ ਕੋਈ ਸੱਚ ਲੋੜ ਨਹੀਂ ਸੀਗੀ। ਜਦੋਂ ਗ੍ਰੀਨ ਕਾਰਡ ਤੁਹਾਡਾ ਆ ਜਾਂਦਾ, ਹਾਂ, ਉਸ ਤੋਂ ਬਾਅਦ ਤੁਸੀਂ ਜੇ ਸਿਟੀਜ਼ਨ ਨਾਲ ਵਿਆਹ ਕਰਾਇਆ ਹੋਇਆ, ਤੇ ਜਦੋਂ ਤੁਹਾਡੇ ਗ੍ਰੀਨ ਕਾਰਡ ਨੂੰ 3 ਸਾਲ ਹੋ ਜਾਂਦੇ ਆ,
ਤੇ ਵਿਆਹ ਨੂੰ ਵੀ ਤੁਹਾਡੇ 3 ਸਾਲ ਹੋ ਜਾਂਦੇ ਆ ਤੇ ਤੁਸੀਂ ਉਹਦੇ ਬੇਸ ਤੇ ਜਿਹੜੀ ਸੀ ਐਕਸਪੀਡਾਈਟਡ ਜਿਹੜੀ ਛੋਟੀ ਪਾਥਵੇ ਵਾਲੀ ਸਿਟੀਜ਼ਨਸ਼ਿਪ ਸੀਗੀ ਉਹ ਤੁਸੀਂ ਫਾਈਲ ਕਰ ਸਕਦੇ ਹੋ। ਜੀ ਚਲੋ ਸੋ ਥੈਂਕ ਯੂ ਅਟਾਰਨੀ ਟਿਰਕੇਣਾ ਜੀ। ਐਡਜਸਟਮੈਂਟ ਆਫ ਸਟੇਟਸ ਦੇ ਬਾਰੇ ਇਹ ਜਿਹੜੀਆਂ ਚੇਂਜਸ ਜੋ ਇਹਨਾਂ ਨੇ ਪ੍ਰਪੋਜ਼ ਕੀਤੀਆਂ ਆ ਤੇ ਮੈਂ ਦੇਖ ਰਿਹਾ ਸੀਗਾ ਵੀ ਇੱਕ ਮਿਆਮੀ ਦੇ ਵਿੱਚ ਇੱਕ ਲਾ ਫਰਮ ਆ ਉਹ ਕਰ ਰਹੀ ਆ ਇਸ ਦੇ ਉਲਟ ਫੈਡਰਲ ਲਾ ਸੂਟ ਫਾਈਲ ਕਰ ਰਹੀ ਆ। ਸੋ ਮਾਸ ਜੁਆਇੰਡਰ ਐਕਸ਼ਨ ਉਹਦੇ ਤਹਿਤ 485 ਪੈਂਡਿੰਗ ਐਪਲੀਕੇਸ਼ਨ ਵਾਲੇ ਲੋਕਾਂ ਦੇ ਵੱਲੋਂ ਕਰ ਰਹੇ ਆ। ਸੋ ਇਟਸ ਗੋਣਾ ਬੀ ਡਿਫਰੈਂਟ ਥਿੰਗਸ। ਜਿੱਦਾਂ ਤੁਸੀਂ ਆਪਾਂ ਪਹਿਲਾਂ ਵੀ ਪੁੱਛਿਆ ਵੀ ਕੀ ਪੈਂਡਿੰਗ 485 ਦਾ ਕੀ ਆ, ਉਹਦੇ ਬਾਰੇ ਇਹਨਾਂ ਨੇ ਦੱਸਣਾ ਆ ਤੇ ਨਵਿਆਂ ਦੇ ਉੱਤੇ ਕੀ ਆ, ਕਿਹਦੇ ਤੇ ਹੋਣਾ ਆ। ਸੋ ਇਹਦੇ 'ਚ ਕਈ ਚੀਜ਼ਾਂ ਹੋਰ ਅਜੇ ਕਲੀਅਰ ਹੋਣਗੀਆਂ ਤੇ ਕਈ ਜਿਹੜੇ ਆ ਉਹ ਲਾ ਸੂਟ ਵੀ ਇਸ ਦੇ ਵਿੱਚ ਆ ਸਕਦੇ ਆ। ਸੋ ਲੈਟਸ ਸੀ ਇਸ ਦੇ ਵਿੱਚ ਅੱਗੇ ਕੀ ਬਣਦਾ। ਆਪਾਂ ਜਿੱਦਾਂ ਵੀ ਅਪਡੇਟ ਹੋਈ ਉਹ ਆਪਾਂ ਤੁਹਾਨੂੰ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਜ਼ਰੀਏ ਅਟਾਰਨੀ ਟਿਰਕੇਣਾ ਜੀ ਆਪਾਂ ਨੂੰ ਦੱਸਦੇ ਜਿਹੜੇ ਹੋ ਰਹਿਣਗੇ।